यूके ਦੇ ਅਫਗਾਨਿਸਤਾਨ ਦੇ ਵਿੱਚ ਖਾਸ ਨੁਮਾਇੰਦੇ ਰਿਚਰਡ ਲੰਡਸੇ ਹੋਣਾ ਨੇ ਆਪਣੇ ਇੱਕ ਬਿਆਨ 'ਚ ਆਖਿਆ ਕਿ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੇ ਅੰਦਰ ਕੰਟਰ ਦੇ ਇਲਾਕੇ ਦੇ ਵਿੱਚ ਕੀਤੇ ਗਏ ਹਮਲੇ ਦੇ ਉੱਤੇ ਮੈਨੂੰ ਚਿੰਤਾ ਹੈ, ਜਦਕਿ ਇਸ ਤੋਂ ਅੱਡ ਅਫਗਾਨਿਸਤਾਨ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਪਾਕਿਸਤਾਨੀ ਹਮਲੇ ਔਰ ਗੋਲੀ ਦੇ ਜਿਹੜੀ ਕਾਂਡ ਹੋ ਰਹੇ ਨੇ ਉਹਨਾਂ ਦੇ ਉੱਤੇ ਵੀ ਚਿੰਤਾ ਹੈ। ਔਰ ਅਸੀਂ ਚਾਹੁੰਦੇ ਹਾਂ ਕਿ ਸਰਹੱਦ ਦੇ ਉੱਤੇ ਦੋਵੇਂ ਮੁਲਕਾਂ ਦੀ ਜਿਹੜੀ ਆਪਸ ਦੇ ਵਿੱਚ ਟਸਰ ਚੱਲ ਰਹੀ ਹੈ ਉਹਨੂੰ ਰੋਕਿਆ ਜਾਏ ਔਰ ਨਿਹੱਤੇ ਲੋਕ ਜਿਹੜੇ ਕਿ ਆਬਾਦੀ ਦੇ ਰੂਪ ਦੇ ਵਿੱਚ ਦੋਵੇਂ ਪਾਸੇ ਆਬਾਦ ਨੇ ਉਹਨਾਂ ਨੂੰ ਜਾਨੀ ਨੁਕਸਾਨ ਨਾ ਅਪਣਾਇਆ ਜਾਏ। ਇਹਦੇ ਤੇ ਪਾਕਿਸਤਾਨੀ ਫਾਰਨ ਆਫਿਸ ਦਾ ਬਿਆਨ ਸਾਹਮਣੇ ਆਇਆ ਹੈ, ਜਿਹਦੇ 'ਚ ਉਹਨਾਂ ਨੇ ਰਿਚਰਡ ਲੰਡਸੇ ਹੋਣਾ ਦੇ ਇਸ ਬਿਆਨ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਇੱਥੇ ਇਹ ਵੀ ਦੱਸਦੇ ਜਾਈਏ ਕਿ ਰਿਚਰਡ ਲੰਡਸੇ ਹੋਣਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਯੂਐਨ ਯਾਨੀ ਯੂਨਾਈਟਿਡ ਨੇਸ਼ਨ ਦੇ ਏਐਮਏ ਦੇ ਇੱਕ ਪੋਸਟ ਜਾਂ ਇੱਕ ਟਵੀਟ ਨੂੰ ਰੀਟਵੀਟ ਵੀ ਕੀਤਾ ਸੀਗਾ, ਜਿਹਦੇ 'ਚ ਦੋਵੇਂ ਮੁਲਕਾਂ ਦੇ ਆਪਸੀ ਜਿਹੜੇ ਮਾਮਲੇ ਚੱਲਣ ਦੇ ਨੇ, ਸਰਹੱਦ ਦੇ ਉੱਤੇ ਗੋਲੀ ਚੱਲਣ ਡਈ ਹੈ, ਇੱਕ ਦੂਜੇ ਤੇ ਹਮਲੇ ਹੋਣ ਦੇ ਨੇ, ਉਹਨਾਂ ਦੀ ਨਿੰਦਿਆ ਕੀਤੀ ਸੀ। ਪਰ ਇਹਨੂੰ ਰੀਟਵੀਟ ਕਰਕੇ ਨਾਲ ਰਿਚਰਡ ਲੰਡਸੇ ਹੋਣਾ ਨੇ ਇਹ ਸਾਰਾ ਮਾਮਲਾ ਜਿਹੜਾ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਜਿੱਦਾਂ ਇਹਦੇ 'ਚ ਪਾਕਿਸਤਾਨ ਨੂੰ ਜ਼ੋਰ ਵਾਲਾ ਔਰ ਧੱਕਾ ਕਰਨ ਵਾਲਾ ਜਿਹੜਾ ਉਹ ਦੱਸਿਆ ਹੈ। ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਤਾਹਰ ਅੰਦਰਾਬੀ ਹੋਣਾ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਰੱਦ ਕਰਦੇ ਆਖਿਆ ਹੈ ਕਿ 2026 'ਚ ਪਾਕਿਸਤਾਨ ਦੇ ਅੰਦਰ ਅਫਗਾਨਿਸਤਾਨ ਵੱਲੋਂ ਹੋਣ ਵਾਲੀਆਂ ਕਾਰਵਾਈਆਂ ਜਿਹੜੀਆਂ ਉਹਨਾਂ ਨੂੰ ਇੱਕ ਨਜ਼ਰ ਉਹ ਵੀ ਵੇਖਣੀਆਂ ਚਾਹੀਦੀਆਂ ਸੀ। 2025 'ਚ ਪਾਕਿਸਤਾਨ ਜਦੋਂ ਕੂਕ ਕੇ ਪੂਰੀ ਦੁਨੀਆ ਨੂੰ ਕਹਿ ਰਿਹਾ ਸੀਗਾ ਕਿ ਅਫਗਾਨਿਸਤਾਨ ਦੇ ਅੰਦਰ ਅਤਿਕਰਤਾਂ ਦੇ ਲੜਾਕੂ ਟਿਕਾਣੇ ਔਰ ਟ੍ਰੇਨਿੰਗ ਸੈਂਟਰਸ ਨੇ ਜਿਹੜੇ ਇਹ ਬੰਦ ਕੀਤੇ ਜਾਣੇ ਚਾਹੀਦੇ ਨੇ। ਪਾਕਿਸਤਾਨ 'ਚ ਹੋਣ ਵਾਲਾ ਜਿਹੜਾ ਜਾਨੀ ਨੁਕਸਾਨ ਆ ਉਹਦੇ ਉੱਤੇ ਵੀ ਉਹਨਾਂ ਨੂੰ ਨਜ਼ਰ ਮਾਰਨੀ ਚਾਹੀਦੀ ਸੀ। ਉਹਨਾਂ ਨੇ ਸਿਰਫ ਅਫਗਾਨਿਸਤਾਨ ਦਾ ਪੱਖ ਪਿੱਟ ਕੇ ਇੱਕ ਪਾਸੇ ਦੀ ਗੱਲ ਕੀਤੀ ਹੈ, ਜਿਹਨੂੰ ਅਸੀਂ ਸਿਰੇ ਤੋਂ ਰੱਦ ਕਰ ਰਹੇ ਹਾਂ ਔਰ ਇਹ ਸਫਾਰਤੀ ਅਦਬ ਅਦਾਬ ਦੇ ਖਿਲਾਫ ਹੈ।